ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿੱਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਹੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੀਆਂ ਵਿਚਾਰ ਚਰਚਾਵਾਂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 30 ਅਕਤੂਬਰ 2017 16 ਕੱਤਕ ਨਾਨਕਸ਼ਾਹੀ ਸੰਮਤ 549 ਦਾ ਦਿਨ ਹੈ ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਰੋਜ਼ਾਨਾ ਦੀ ਤਰ੍ਹਾਂ ਦੱਸ ਦਈਏ, ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ ਬੁੱਕ, ਗਲੋਬਲ CPN ਦੀ ਐਪ ਰਾਹੀਂ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ। ਸ਼ੁਕਰੀਆ ਜੀ। ਡਾਕਟਰ ਸਾਹਿਬ, ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਤੁਹਾਡੇ ਵੀਕਐਂਡ ਤੋਂ। ਜਿਸ ਤਰ੍ਹਾਂ ਕਿ ਤੁਸੀਂ ਹਮੇਸ਼ਾ ਹੀ ਪੰਥਕ ਮਸਲਿਆਂ ਵਾਸਤੇ ਤਤਪਰ ਰਹਿੰਦੇ ਹੋ, ਸ਼ਮੂਲੀਅਤ ਕਰਦੇ ਹੋ ਵੱਖ-ਵੱਖ ਥਾਵਾਂ ਤੇ ਅਸੀਂ ਤੁਹਾਡਾ ਪਹਿਲਾਂ ਵੀਕਐਂਡ ਜਾਣਾਂਗੇ ਤੇ ਫਿਰ ਉਸ ਤੋਂ ਬਾਅਦ ਅੱਜ ਦਾ ਜੋ ਮੇਨ ਇਸ਼ੂ ਹੈ ਉਸ ਬਾਰੇ ਤੁਹਾਡੇ ਵਿਚਾਰ ਜਾਣਨਾ ਚਾਹਾਂਗੇ। ਜੀ ਡਾਕਟਰ ਸਾਹਿਬ। ਦੇਖੋ, ਜਿਵੇਂ ਕਿ ਟੀਵੀ 84 ਤੋਂ ਬਾਰ-ਬਾਰ ਇਹ ਦੱਸਿਆ ਜਾ ਰਿਹਾ ਸੀ ਕਿ ਅਕਤੂਬਰ ਦਾ ਮਹੀਨਾ ਦੋ ਅਹਿਮ ਘਟਨਾਵਾਂ ਸਾਡੇ ਅਜੋਕੇ ਇਤਿਹਾਸ ਦੀਆਂ ਉਸ ਨਾਲ ਜੁੜੀਆਂ ਹੋਈਆਂ ਨੇ। 9 ਅਕਤੂਬਰ ਨੂੰ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਨੇ ਪੂਨੇ ਦੀ ਯਰਬਦਾ ਜੇਲ੍ਹ ਦੇ ਵਿੱਚ ਫਾਂਸੀ ਦੇ ਰੱਸਿਆਂ ਨੂੰ ਚੁੰਮਿਆ। ਉਹਨਾਂ ਦੀ ਸ਼ਹਾਦਤ ਦਾ ਦਿਨ ਸੀ ਜੀ। ਔਰ 31 ਅਕਤੂਬਰ ਜਿਹੜਾ ਕਿ ਕੱਲ ਆ ਰਿਹਾ ਹੈ, ਔਰ ਜਦੋਂ ਕਿ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ, ਆਲਰੇਡੀ ਸਾਊਥ ਏਸ਼ੀਆ ਦੇ ਹੋਰਾਈਜ਼ਨ ਤੇ ਉਸ ਦੇ ਅਸਮਾਨਾਂ ਤੇ 31 ਅਕਤੂਬਰ ਦਾ ਸੂਰਜ ਚੜ੍ਹ ਚੁੱਕਾ ਹੈ। ਔਰ ਇਹ ਉਹ ਦਿਨ ਸੀ ਜਿਸ ਦਿਨ ਜੂਨ 84 ਦੇ ਘੱਲੂਘਾਰੇ ਲਈ ਜ਼ਿੰਮੇਵਾਰ ਇੰਦਰਾ ਗਾਂਧੀ ਨੂੰ ਸ਼ਹੀਦ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਹੋਰਾਂ ਨੇ ਸਜ਼ਾ ਯਾਫਤਾ ਕੀਤਾ ਸੀ। ਔਰ ਭਾਈ ਬੇਅੰਤ ਸਿੰਘ ਹੋਰਾਂ ਨੂੰ ਮੌਕੇ ਦੇ ਉੱਤੇ ਹੀ ਸ਼ਹੀਦ ਕਰ ਦਿੱਤਾ ਗਿਆ ਸੀ, ਜਦੋਂ ਕਿ ਭਾਈ ਸਤਵੰਤ ਸਿੰਘ ਸਰਵਾਈਵ ਕਰ ਗਏ ਸੀ। ਹਾਲਾਂਕਿ ਉਹਨਾਂ ਨੂੰ ਵੀ ਆਪਣੇ ਵੱਲੋਂ ਉਹਨਾਂ ਦੇ ਕਮਾਂਡੋਜ਼ ਨੇ ਅੰਦਰ ਕਮਰੇ 'ਚ ਲਿਜਾ ਕੇ ਮਾਰ ਦਿੱਤਾ ਸੀ, ਲੇਕਿਨ ਉਹ ਸਰਵਾਈਵ ਕਰ ਗਏ ਔਰ ਬਾਅਦ ਦੇ ਵਿੱਚ ਉਹਨਾਂ ਦਾ ਮੁਕੱਦਮਾ ਚੱਲਿਆ ਔਰ ਉਹਨਾਂ ਦੀ ਸ਼ਹਾਦਤ 9 ਜਨਵਰੀ 1999 ਨੂੰ ਦਿੱਲੀ ਦੀ ਤਿਹਾੜ ਜੇਲ੍ਹ ਦੇ ਵਿੱਚ ਹੋਈ ਸੀ। ਸੋ ਇਹਨਾਂ ਦੋਨਾਂ ਦਿਨਾਂ ਨੂੰ ਔਰ ਇਹ ਸਾਰੇ ਹੀ 3 ਦਹਾਕਿਆਂ ਦੇ ਵਿੱਚ ਖਾਲਿਸਤਾਨ ਦੇ ਸੰਘਰਸ਼ ਦੇ ਯੋਧਿਆਂ ਨੂੰ, ਸਿੰਘਾਂ ਸਿੰਘਣੀਆਂ ਨੂੰ ਸਲੂਟ ਕਰਦਿਆਂ, ਪ੍ਰਣਾਮ ਕਰਦਿਆਂ ਇਹ ਸ਼ਹੀਦੀ ਸਮਾਗਮ ਜਿਹੜਾ ਇਹ ਉਲੀਕਿਆ ਗਿਆ ਸੀ। ਕਾਫੀ ਪਹਿਲਾਂ ਇਸ ਦਾ ਪ੍ਰਬੰਧ ਸੀ ਔਰ ਇਸ ਦੇ ਵਿੱਚ ਗੁਰਦੁਆਰਾ ਰਿਚਮੰਡ ਹਿੱਲ ਕਲਚਰਲ ਸੁਸਾਇਟੀ ਦੇ ਨਾਲ ਦੁਆਬਾ ਸਿੱਖ ਐਸੋਸੀਏਸ਼ਨ ਨੇ ਪ੍ਰਮੁੱਖ ਰੋਲ ਅਦਾ ਕੀਤਾ ਔਰ ਬਾਕੀ ਸਾਰੀਆਂ ਜਿਹੜੀਆਂ ਸਪੋਰਟਿੰਗ ਜਥੇਬੰਦੀਆਂ ਨੇ ਉਹਨਾਂ ਦੇ ਵਿੱਚ ਈਸਟ ਕੋਸਟ ਗੁਰਦੁਆਰਾ ਕੋਆਰਡੀਨੇਸ਼ਨ ਕਮੇਟੀ, ਸਿੱਖਸ ਫਾਰ ਜਸਟਿਸ, ਸਿੱਖ ਯੂਥ ਆਫ ਅਮਰੀਕਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਔਰ ਬਾਕੀ ਗੁਰਦੁਆਰਿਆਂ ਦੀਆਂ ਕਮੇਟੀਆਂ, ਸੰਸਥਾਵਾਂ, ਉਹਨਾਂ ਸਾਰਿਆਂ ਦਾ ਸਹਿਯੋਗ ਸੀ। ਸੋ ਜ਼ਾਹਰ ਹੈ ਕਿ ਸਾਡੇ ਲਈ ਜਦੋਂ ਅਸੀਂ ਰਿਚਮੰਡ ਹਿੱਲ ਦੇ ਗੁਰਦੁਆਰਾ ਸਾਹਿਬ ਦੀ ਗੱਲ ਕਰਦੇ ਹਾਂ, ਮੁੱਖ ਕੇਂਦਰ ਹੈ ਸਾਡੀਆਂ ਪੰਥਕ ਐਕਟੀਵਿਟੀਜ਼ ਦਾ। ਸੋ ਸਾਡੀ ਫੁੱਲ ਟੀਮ ਟੀਵੀ 84 ਦੀ ਮੌਕੇ ਤੇ ਮੌਜੂਦ ਸੀ। ਉਹਨਾਂ ਨੇ ਇਹ ਸਾਰਿਆਂ ਨੂੰ ਕੈਮਰਿਆਂ 'ਚ ਬੰਦ ਵੀ ਕੀਤਾ। ਆਉਣ ਵਾਲੇ ਪੀਰੀਅਡ 'ਚ ਅਸੀਂ ਉਸ ਸਮਾਗਮ ਨੂੰ ਦਿਖਾਵਾਂਗੇ ਔਰ ਕਾਫੀ ਲੰਬਾ ਸਮਾਗਮ ਚੱਲਿਆ। ਹਾਲਾਂਕਿ ਕੱਲ ਸਾਰਾ ਦਿਨ ਹੀ ਮੀਂਹ ਪੈਂਦਾ ਰਿਹਾ, ਲੇਕਿਨ ਇਹਦੇ ਬਾਵਜੂਦ ਸਿੱਖ ਸੰਗਤਾਂ ਅਖੀਰ ਤੱਕ ਆਲਮੋਸਟ 4 ਵਜੇ ਤੱਕ ਦੀਵਾਨ ਸੀ, ਜਿਹਦੇ 'ਚ ਮੇਰੇ ਤੋਂ ਇਲਾਵਾ ਜਿਹੜੇ ਪ੍ਰਮੁੱਖ ਸਰ ਅਜਮੇਰ ਸਿੰਘ ਐਜ਼ ਏ ਸਿੱਖ ਹਿਸਟੋਰੀਅਨ ਜਿਨ੍ਹਾਂ ਨੇ ਆਪਣੀ ਥਾਂ ਬਣਾਈ ਹੈ ਅਜੋਕੇ ਸਮੇਂ ਦੇ, ਕਿਉਂਕਿ ਬਹੁਤ ਘੱਟ ਨੇ ਸਾਡੇ ਲੇਖਕ ਜਾਂ ਖੋਜੀ ਜਿਨ੍ਹਾਂ ਨੇ ਮੌਜੂਦਾ ਸੰਘਰਸ਼ ਦੇ ਉੱਤੇ ਕਲਮ ਚੁੱਕੀ ਹੈ। ਸੋ ਉਹਨਾਂ ਨੇ ਜਿਹੜਾ ਇੱਕ ਤੋਂ ਬਾਅਦ ਇੱਕ ਆਲਮੋਸਟ 5 ਕਿਤਾਬਾਂ ਉਹਨਾਂ ਨੇ ਪੰਜਾਬੀ ਸਾਹਿਤ ਦੀ ਨਹੀਂ ਸਗੋਂ ਸਿੱਖ ਜਗਤ ਦੀ ਝੋਲੀ ਪਾਈ ਹੈ ਔਰ ਉਹਨਾਂ ਦੀ ਜਿਹੜੀ ਕਿਤਾਬ ਜਿਹਦੀ ਪ੍ਰਮੋਸ਼ਨ ਲਈ ਉਹ ਬਾਹਰ ਅੱਜ ਕੱਲ੍ਹ ਆਏ ਹੋਏ ਨੇ, ਸਰਦਾਰ ਕਰਤਾਰ ਸਿੰਘ ਸਰਾਭਾ, ਜਿਹੜੇ ਕਿ 19 ਸਾਲ ਦੀ ਉਮਰ ਦੇ ਵਿੱਚ ਫਾਂਸੀ ਦੇ ਤਖਤੇ ਦੇ ਉੱਤੇ ਜੈਕਾਰੇ ਗਜਾਉਂਦੇ ਝੂਮੇ ਔਰ ਉਹਨਾਂ ਦੇ ਜੀਵਨ ਦੇ ਉੱਤੇ ਉਹਨਾਂ ਦੀ ਕਿਤਾਬ ਹੈ ਔਰ ਇਹ ਸਾਰਾ ਉਹਨਾਂ ਦੀ ਮੌਜੂਦਗੀ ਨਾਲ ਉਹਨਾਂ ਨੇ ਵੀ ਬੜੇ ਸੰਖੇਪ ਸਮੇਂ 'ਚ ਕਿ ਕਿਵੇਂ ਹਿਸਟਰੀ ਦੀ ਨੈਰੇਸ਼ਨ ਐਨਮੀ ਬਦਲਦਾ, ਕਿਵੇਂ ਕਰਤਾਰ ਸਿੰਘ ਸਰਾਭਾ ਨੂੰ ਜਿਹੜਾ ਕਿ ਪੰਥਕ ਜਜ਼ਬੇ ਨਾਲ ਓਤ-ਪ੍ਰੋਤ ਨੌਜਵਾਨ ਸੀ, ਕਿਵੇਂ ਉਸ ਨੂੰ ਉਹਨਾਂ ਨੇ ਰਾਸ਼ਟਰਵਾਦੀ ਖਾਤੇ 'ਚ ਪਾਉਣ ਦੇ ਥੱਲੇ ਈਵਨ ਜਿਹੜੀ ਨਜ਼ਮ ਉਹਨੇ ਕਦੇ ਨਹੀਂ ਵੀ ਲਿਖੀ ਉਹਨੂੰ ਵੀ ਇਤਿਹਾਸਕ ਬਣਾ ਕੇ ਦੱਸਣ ਦੇ ਲਈ ਕਿ ਭਾਰਤ ਮਾਂ ਦਾ ਸੇਵਕ, ਜਿਵੇਂ
ਹੋਰਨਾਂ ਦੇ ਨਾਲ ਨੈਰੇਸ਼ਨ ਹੈ ਜੀ। ਸੋ ਉਹਨਾਂ ਦੀ ਜਿਹੜੀ ਹੈ ਅਸੀਂ ਕੋਸ਼ਿਸ਼ ਕਰਾਂਗੇ ਕਿ ਕੱਲ ਉਹਨਾਂ ਦੇ ਨਾਲ ਜਿਹੜਾ ਸਾਡਾ ਸ਼ਾਮ ਦਾ ਪ੍ਰੋਗਰਾਮ ਹੁੰਦਾ ਹੈ 9 ਤੋਂ 10 ਉਹਨਾਂ ਦੇ ਨਾਲ ਜਿਹੜੀ ਹੈ ਗੁਫ਼ਤਗੂ ਹੋ ਸਕੇ। ਇਨ ਸਟੂਡੀਓ ਅਸੀਂ ਉਹਨਾਂ ਨੂੰ ਇਨਵਾਈਟ ਕੀਤਾ। ਉਸ ਤੋਂ ਇਲਾਵਾ ਜਿੱਥੇ ਕਵੀਸ਼ਰੀ ਜਥੇ ਸਨ ਉੱਥੇ ਇੱਕ ਖਾਸ ਜਿਹੜਾ ਉਸ ਸ਼ਾਮ ਹੀ ਕਿਉਂਕਿ ਅਸੀਂ ਸਾਡੇ ਸਟੂਡੀਓ 'ਚ ਦਿਲਬਾਗ ਸਿੰਘ ਜਿਨ੍ਹਾਂ ਨੇ ਤੂਫਾਨ ਸਿੰਘ ਫਿਲਮ ਬਣਾਈ ਹੈ ਉਹਨਾਂ ਦੇ ਨਾਲ ਇੰਟਰਵਿਊ ਹੋਇਆ ਸੀ 2 ਹਫ਼ਤੇ ਪਹਿਲਾਂ ਔਰ ਕੱਲ ਉਹ ਇਹਨਾਂ ਦੇ ਸੱਦੇ ਤੇ ਗੁਰਦੁਆਰਾ ਕਮੇਟੀ ਦੇ ਆਏ ਹੋਏ ਸਨ। ਸੋ ਉਹਨਾਂ ਨੇ ਆਪਣੀ ਫਿਲਮ ਤੂਫਾਨ ਸਿੰਘ ਦੀ ਸਕਰੀਨਿੰਗ ਵੀ ਜਿਹੜੀ ਹੈ ਗੁਰਦੁਆਰਾ ਸਾਹਿਬ ਦੇ ਉੱਪਰ ਹਾਲ 'ਚ ਕੀਤੀ। ਲਗਭਗ 5 ਤੋਂ 7 ਵਜੇ ਤੱਕ ਇਹ ਫਿਲਮ ਸੀ ਜਿਸ ਨੂੰ ਬਹੁਤ ਸਾਰੇ ਜਿਹੜੇ ਕਮੇਟੀਆਂ ਦੇ ਅਹੁਦੇਦਾਰ ਵੀ ਸਨ ਔਰ ਸਿੱਖ ਸੰਗਤਾਂ ਵੀ ਸਾਨੂੰ ਵੀ ਸ਼ਮੂਲੀਅਤ ਦਾ ਮੌਕਾ ਮਿਲਿਆ ਜੀ। ਔਰ ਮੈਂ ਸਮਝਦਾ ਵੀ ਇਹ ਇੱਕ ਬੜਾ ਚੰਗਾ ਉਹਨਾਂ ਦਾ ਕੰਮ ਹੈ। ਉਹ ਬੇਸ਼ੱਕ ਤਕਨੀਕੀ ਨੁਕਤੇ ਤੋਂ ਹੋਏ ਇਤਿਹਾਸਕ ਪੱਖ ਤੋਂ ਹੋਏ ਬਹੁਤ ਚੰਗਾ ਕੰਮ ਉਹਨਾਂ ਨੇ ਕੀਤਾ ਪਰ ਅਫਸੋਸ ਕਿ ਅਸੀਂ ਜਿਹੜੇ ਦੁਸ਼ਮਣ ਦੇ ਅੱਡ-ਅੱਡ ਹਥਿਆਰਾਂ ਦੀ ਗੱਲ ਕਰਦੇ ਹਾਂ ਜਿਨ੍ਹਾਂ 'ਚ ਅੱਜ ਸਭ ਤੋਂ ਪਾਵਰਫੁਲ ਹਥਿਆਰ ਉਹਨਾਂ ਦਾ ਮੀਡੀਆ ਜੀ ਉਸ ਮਾਮਲੇ 'ਚ ਅਸੀਂ ਇੰਨੇ ਕੁ ਅਵੇਸਲੇ ਹੀ ਨਹੀਂ। ਮੈਂ ਸਮਝਦਾ ਵੀ ਕੁਝ ਮਾਮਲਿਆਂ 'ਚ ਅਸੀਂ ਅੱਖਾਂ ਔਰ ਕੰਨ ਬੰਦ ਕੀਤੇ ਹੋਏ ਨੇ ਵੀ ਜਿਹੜੇ ਵੀ ਬੰਦੇ ਇਸ ਫੀਲਡ ਦੇ ਵਿੱਚ ਦੁਸ਼ਮਣ ਦੇ ਨੈਰੇਟਿਵ ਨੂੰ ਚੈਲੰਜ ਦੇਣ ਦੀ ਕੋਸ਼ਿਸ਼ ਕਰਦੇ ਨੇ ਉਹ ਪ੍ਰਿੰਟ ਮੀਡੀਆ ਹੋਏ ਰੇਡੀਓ ਹੋਏ ਟੀਵੀ ਹੋਏ ਜਾਂ ਸੈਲੂਲਰ ਫਿਲਮ ਮੀਡੀਆ ਜੀ ਇਹ ਸਭ ਤੋਂ ਪਾਵਰਫੁਲ ਤਰੀਕਾ ਹੈ ਜਿਹਦੇ 'ਚ ਕਿ ਤੁਸੀਂ ਆਪਣਾ ਨੈਰੇਟਿਵ ਦਿੰਦੇ ਹੋ। ਸੋ ਉਸ ਨੂੰ ਅਸੀਂ ਜਿਹੜਾ ਬਿਲਕੁਲ ਜਿਹੜੇ ਕੋਈ ਲੱਗੇ ਵੀ ਹੁੰਦੇ ਨੇ ਉਹ ਨਿਰਉਤਸ਼ਾਹਤ ਹੋ ਕੇ ਬਹਿ ਜਾਂਦੇ ਨੇ। ਸੋ ਉਹਨਾਂ ਦਾ ਜਿਹੜਾ ਕੱਲ ਸ਼ੋਅ ਦਾ ਦਿਖਾਣਾ ਸੀ ਉਸ ਤੋਂ ਬਾਅਦ ਫਾਈਨੈਂਸ਼ੀਅਲ ਸਪੋਰਟ ਦੀ ਅਪੀਲ ਵੀ ਹੋਈ ਜਿਹੜਾ ਘੱਟੋ ਘੱਟ ਉੱਥੇ ਮੌਜੂਦ ਸੀ ਉਹਨਾਂ ਨੇ ਉਸ ਦੇ ਵਿੱਚ ਜਿਹੜਾ ਹੁੰਗਾਰਾ ਭਰਿਆ ਔਰ TV 84 ਨੇ ਵੀ ਆਪਣਾ ਜਿਹੜਾ ਇਸ ਦੇ ਵਿੱਚ ਕੰਟਰੀਬਿਊਟ ਕੀਤਾ ਜੀ। ਸੋ ਬਾਕੀ ਜਿਹੜਾ ਪ੍ਰੋਗਰਾਮ ਬਾਰੇ ਤੁਸੀਂ ਆਪ ਹੀ ਕਹਿੰਦੇ ਹੁੰਦੇ ਵੀ ਸਾਰਾ ਹੀ ਤੁਸੀਂ ਡਿਸਕ੍ਰਾਈਬ ਕਰ ਦਿੰਦੇ ਹੋ ਪਰ ਸਸਪੈਂਸ ਨਹੀਂ ਰਹਿੰਦਾ ਜੀ। ਬਾਕੀ ਅਸੀਂ ਸਸਪੈਂਸ ਰੱਖ ਲੈਨੇ ਔਰ ਦੂਸਰਾ ਪਾਰਟ ਅਸੀਂ ਆਪਣੇ ਉਹਨਾਂ ਵਿਊਅਰਸ ਨੂੰ ਜਿਹੜਾ ਸਾਡਾ ਵੀਕਲੀ ਕਾਲਮ ਖਾਲਿਸਤਾਨ ਕਾਲਿੰਗ ਹੈ ਜਦੋਂ ਪਿੱਛੇ ਪੋਸਟ ਹੋਇਆ 2 ਦਿਨ ਪਹਿਲੇ ਤੇ ਉਸ ਨੂੰ 42,500 ਲੋਕਾਂ ਨੇ ਜਿਹੜਾ ਦਰਸ਼ਕਾਂ ਨੇ ਵਿਊ ਕੀਤਾ ਔਰ 380 ਦੇ ਕਰੀਬ ਸ਼ੇਅਰ ਨੇ ਔਰ ਕਾਮੈਂਟਸ ਜਿਹੜੇ ਨੇ 99 ਕਾਮੈਂਟ ਨੇ। ਸੋ ਸਾਨੂੰ ਇਹ ਲੱਗਦਾ ਹੁੰਦਾ ਹੈ ਕਿ ਬਈ ਜਿਹੜੇ ਇੰਨੀ ਪ੍ਰੀਤ ਨਾਲ ਲਿਖਦੇ ਨੇ ਕਾਮੈਂਟ ਔਰ ਦੂਸਰਾ ਘੱਟੋ ਘੱਟ ਭਾਵੇਂ ਉਹਨਾਂ ਦੇ ਅਸੀਂ ਕਾਮੈਂਟ ਨਹੀਂ ਪੜ੍ਹਦੇ ਬਹੁਤ ਕੋਈ ਹੋਏ ਮੈਂ ਉਹ ਚੋਂ ਪਿਕ ਕਰਦਾ ਜਿਹੜੇ ਕਿ ਅਸੀਂ ਲੇਕਿਨ ਹੁਣ ਸਮੇਂ ਦੀ ਸੀਮਾ ਔਰ ਇਸ਼ੂ ਇੰਨੇ ਇਕੱਠੇ ਹੋਏ ਹੁੰਦੇ ਨੇ ਸੋ ਮੈਂ ਉਹਨਾਂ ਨੂੰ ਐਟਲੀਸਟ ਉਹਨਾਂ ਦਾ ਕਲੈਕਟਿਵ ਜਿਹੜਾ ਹੈ ਉਹ ਸ਼ੁਕਰੀਆ ਅਦਾ ਕਰਦੇ ਹਾਂ ਜੀ। ਅੱਗੋਂ ਆਪਾਂ ਪੁੱਛਾਂਗੇ ਅੱਜ ਦਾ ਜੋ ਅਹਿਮ ਇਸ਼ੂ ਹੈ ਉਸ ਬਾਰੇ ਤੁਹਾਡਾ ਕੀ ਵਿਚਾਰ ਹੈ? ਦੇਖੋ ਕਿਉਂਕਿ ਜਿਵੇਂ ਮੈਂ ਬਿਗਨਿੰਗ ਦੇ ਵਿੱਚ ਹੀ ਕਿਹਾ ਕਿ ਉੱਥੇ ਆਲਰੇਡੀ 31 ਅਕਤੂਬਰ ਦੀ ਸਵੇਰ ਚੜ ਚੁੱਕੀ ਹੈ ਲੇਕਿਨ ਅਸੀਂ ਸ਼ਹੀਦ ਭਾਈ ਬੇਅੰਤ ਸਿੰਘ ਭਾਈ ਸਤਵੰਤ ਸਿੰਘ ਭਾਈ ਕੇਰ ਸਿੰਘ ਔਰ ਅਲੋਕਾਰ ਸੁਹਾਗਣ ਬੀਬੀ ਸੁਰਿੰਦਰ ਕੌਰ ਦੀ ਕੁਰਬਾਨੀ ਨੂੰ ਕੱਲ੍ਹ ਹੀ ਜਿਹੜਾ ਹੈ ਉਹ ਆਪਣੀ ਟ੍ਰਿਬਿਊਟ ਦੇਵਾਂਗੇ। ਲੇਕਿਨ ਜਿਹੜਾ ਅੱਜ ਓਪਨਿੰਗ ਇਸ਼ੂ ਕਿਉਂਕਿ ਜੋ ਕੁਝ ਜੂਨ 84 ਦੇ ਘੱਲੂਘਾਰੇ 'ਚ ਵਪਰਾਇਆ ਗਿਆ ਇੰਦਰਾ ਗਾਂਧੀ ਨੇ ਕਿਵੇਂ ਉਸ ਸਾਰੇ ਦੇ ਵਿੱਚ ਇੱਕ ਅੰਤਰਰਾਸ਼ਟਰੀ ਸਾਜ਼ਿਸ਼ ਘੜੀ ਉਸ ਦੇ ਵਿੱਚ ਕਿਹੜੇ ਜਿਹੜੇ ਨੇ ਉਹ ਸਾਰੇ ਦੇ ਕਿਰਦਾਰ ਦੇ ਵਿੱਚ ਜਿਹੜੀ ਉਹਨਾਂ ਦੀ ਗੈਂਗ ਸੀ ਸਿੱਖ ਕੌਮ ਦੀ ਨਸਲਕੁਸ਼ੀ ਦੇ ਲਈ ਕੌਣ ਇੰਟਰਨੈਸ਼ਨਲੀ ਕੌਮਾਂਤਰੀ ਤੌਰ ਤੇ ਜ਼ਿੰਮੇਵਾਰ ਸਨ। ਉਹਦੇ 'ਚ ਕੋਈ ਸ਼ੱਕ ਨਹੀਂ ਹੈ KGB ਕਿਉਂਕਿ ਉਦੋਂ ਤੱਕ ਇੰਦਰਾ ਗਾਂਧੀ ਆਪਣੇ ਪੋਲੀਟੀਕਲ ਕਰੀਅਰ ਦੇ ਵਿੱਚ ਬਿਲਕੁਲ ਹੀ ਹੱਥ ਠੋਕੀ ਬਣ ਚੁੱਕੀ ਸੀ ਔਰ ਭਾਰਤ ਦੀ ਖੁਫੀਆ ਏਜੰਸੀ ਰਾ ਇੰਦਰਾ ਗਾਂਧੀ ਨੇ ਹੀ ਫਲੋਟ ਕੀਤੀ RN ਕੌਰ ਦੇ ਥੱਲੇ ਔਰ ਫਿਰ ਰਾ ਨੇ ਅੱਗੋਂ ਥਰਡ ਏਜੰਸੀ ਫਲੋਟ ਕੀਤੀ ਜਿਹਨੇ ਸਾਰਾ ਜੂਨ 84 ਦਾ ਘੱਲੂਘਾਰਾ ਜਿਹੜਾ ਹੈ ਉਹ ਪਲਾਨ ਕਰਨ ਦੇ ਵਿੱਚ ਆਪਣਾ ਰੋਲ ਅਦਾ ਕੀਤਾ। ਹੁਣ KGB ਜਾਂ ਰਸ਼ੀਅਨ ਸੁਸਾਇਟੀ ਤਾਂ ਇੰਨੀ ਕਲੋਜ਼ ਹੈ ਉੱਥੋਂ ਤਾਂ ਤੁਸੀਂ ਅੰਦਾਜ਼ਾ ਹੀ ਲਾ ਸਕਦੇ ਹੋ ਕਿ ਵੀ ਕੀ ਚੱਲਿਆ ਹੋਏਗਾ ਜਾਂ ਕੀ ਸੀ ਲੇਕਿਨ ਇਹ ਸੋਚਿਆ ਵੀ ਨਹੀਂ ਸੀ ਜਾ ਸਕਦਾ ਜਾਂ ਘੱਟੋ ਘੱਟ ਮੈਂ ਜਦੋਂ ਕਿ ਅਸੀਂ ਬ੍ਰਿਟਿਸ਼ ਦਾ ਰੋਲ ਜਾਂ ਬ੍ਰਿਟਿਸ਼ ਨੇ ਕਿਵੇਂ ਸਿੱਖਾਂ ਦੇ ਨਾਲ 2 ਵਰਲਡ ਵਾਰਸ ਦੇ ਵਿੱਚ ਇਸਤੇਮਾਲ ਕੀਤਾ ਐਜ਼ ਏ ਰਾ ਮਟੀਰੀਅਲ ਔਰ ਕੁੱਲ ਮਿਲਾ ਕੇ ਜੇ ਯੂਰਪੀਅਨ ਕੌਮਾਂ 'ਚ ਦੇਖਣਾ ਹੋਏ ਤੇ ਸਭ ਤੋਂ ਪੁਰਾਣੀ ਰਿਲੇਸ਼ਨਸ਼ਿਪ ਜੇ ਸਿੱਖਾਂ ਨਾਲ ਪੋਲੀਟੀਕਲ ਕਿਸੇ ਦੀ ਰਹੀ ਹੈ ਤੇ ਉਹ ਬ੍ਰਿਟਿਸ਼ ਦੀ ਰਹੀ ਹੈ ਔਰ ਸਿੱਖਾਂ ਦੇ ਨਾਲ TT ਵੀ ਔਰ ਦੂਸਰਾ ਵੀ
ਲੇਕਿਨ ਆਪਣੇ ਇਹ ਵਪਾਰੀ ਜਿਹਨੂੰ ਕਿ ਜਿਹੜੀ ਕੰਟਰੀ ਆਫ ਸ਼ਾਪਕੀਪਰਸ ਰਾਈਟਲੀ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਆਪਣਾ ਸੌਦਾ ਵੇਚਣ ਦੇ ਲਈ, ਆਪਣੇ ਹਥਿਆਰਾਂ ਦੀ ਜਿਹੜੀ ਹੈ ਉਹ ਸੇਲ ਇੰਡੀਆ ਨਾਲ ਵਧਾਉਣ ਦੇ ਲਈ ਕਿਵੇਂ ਉਸ ਵੇਲੇ ਦੀ ਮਾਰਗਰੇਟ ਥੈਚਰ ਦੀ ਸਰਕਾਰ ਨੇ ਉਸ ਦੇ ਨਾਲ ਕੋਲੈਬੋਰੇਟ ਕੀਤਾ ਜੀ। ਔਰ ਗੱਲ ਸਿਰਫ ਜੂਨ 84 ਦੇ ਹਮਲੇ ਤੱਕ ਹੀ ਨਹੀਂ ਕਿ ਉਹਨਾਂ ਦੀ ਸਪੈਸ਼ਲ ਇੰਟੈਲੀਜੈਂਸ ਆਫਿਸਰਸ ਗਏ ਉੱਥੇ, ਉਹਨਾਂ ਨੇ ਕਿਵੇਂ ਰੀਕੀ ਕੀਤੀ ਦਰਬਾਰ ਸਾਹਿਬ ਦੀ, ਕੀ ਐਡਵਾਈਸ ਦਿੱਤੀ। ਹੁਣ ਇਹ ਐਵੀਡੈਂਸ ਸਾਹਮਣੇ ਆਉਂਦਾ ਕਿ 1980 ਤੋਂ ਲੈ ਕੇ 1992 ਤੱਕ ਜਿਹੜੇ ਤੀਸਰੇ ਲੈਵਲ ਤੇ ਜਾ ਕੇ ਥਰਡ ਉਹਦਾ ਨੰਬਰ ਹੈ ਬ੍ਰਿਟਨ ਤੋਂ ਹਥਿਆਰ ਖਰੀਦੇ ਗਏ। ਸੋ ਜ਼ਾਹਰ ਹੈ ਕਿ ਇਸ ਸਮੁੱਚੀ ਸਿੱਖ ਨਸਲਕੁਸ਼ੀ ਦੇ ਪੀਰੀਅਡ ਦੇ ਵਿੱਚ ਬ੍ਰਿਟਨ ਜਿਹੜਾ ਹੈ ਉਹ ਐਲਾਈ ਰਿਹਾ। ਔਰ ਇਹੀ ਨਹੀਂ ਹੈ, ਈਵਨ ਇੰਦਰਾ ਗਾਂਧੀ ਜਾਂ ਉਹ ਤਾਂ ਮਾਰੀ ਗਈ, ਉਸ ਤੋਂ ਬਾਅਦ ਈਵਨ ਰਾਜੀਵ ਗਾਂਧੀ ਔਰ ਦੂਸਰਿਆਂ ਦੇ ਪ੍ਰੈਸ਼ਰ ਥੱਲੇ ਜਿਹੜੇ ਇੰਗਲੈਂਡ ਦੇ ਵਿੱਚ ਬ੍ਰਿਟਿਸ਼ ਸਿਟੀਜ਼ਨ ਨੇ ਉਹਨਾਂ ਦੀਆਂ ਫਰੀडम्स ਨੂੰ ਵੀ ਕਰਬ ਕੀਤਾ ਗਿਆ। ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਉੱਤੇ ਪਾਬੰਦੀ ਲਾਉਣ ਦੀ ਗੱਲ ਹੋਈ ਔਰ ਐਕਸਟ੍ਰੈਡੀਸ਼ਨ ਦੀਆਂ ਮੰਗਾਂ ਜਿਹੜੀਆਂ ਨੇ ਰਹੀਆਂ। ਸੋ ਇਸ ਸਾਰੇ ਬਾਰੇ ਅਸੀਂ ਸਮਝਦੇ ਹਾਂ ਵੀ ਸਿੱਖ ਫੈਡਰੇਸ਼ਨ UK ਨੇ ਜਿੱਥੇ ਪੂਰਾ ਇਹਨੂੰ ਇਸ਼ੂ ਬਣਾਇਆ ਔਰ ਜਦੋਂ ਕੁਝ ਡਾਕੂਮੈਂਟ ਡੀਕਲਾਸੀਫਾਈ ਪਿਛਲੇ ਸਾਲ 'ਚ ਹੋਏ ਜਿੱਤੋਂ ਸਾਹਮਣੇ ਆਈ ਸਾਰੀ ਗੱਲ, ਮਾਰਗਰੇਟ ਥੈਚਰ ਨੂੰ ਫਰਵਰੀ 84 'ਚ ਲਿਖਿਆ ਇੰਦਰਾ ਗਾਂਧੀ ਦਾ ਪੱਤਰ, ਔਰ ਉਸ ਤੋਂ ਬਾਅਦ ਸਿੱਖ ਫੈਡਰੇਸ਼ਨ UK ਨੇ ਆਪਣੇ ਤੌਰ ਦੇ ਉੱਤੇ ਕਿਵੇਂ ਰਿਸਰਚਰ ਲਾਏ, ਕਿਵੇਂ ਉਹਨਾਂ ਨੇ ਅੰਦਰੋਂ ਹੋਰ ਇਨਫੋਰਮੇਸ਼ਨ ਕੱਢੀ। ਇਹਦੇ ਬਾਵਜੂਦ ਕਿ ਕਿਉਂਕਿ ਮਾਰਗਰੇਟ ਥੈਚਰ ਕੰਜ਼ਰਵੇਟਿਵ ਪਾਰਟੀ ਦੀ ਸੀ, ਡੇਵਿਡ ਕੈਮਰੂਨ ਦੀ ਹਕੂਮਤ ਰਹੀ ਜਿਹਦੀ ਉਹ ਵੀ ਕੰਜ਼ਰਵੇਟਿਵ ਸੀ, ਹੁਣ ਵੀ ਜਿਹੜੀ ਮਿਸ ਮੇ ਹੈ ਇਹ ਵੀ ਕੰਜ਼ਰਵੇਟਿਵ ਹੈ। ਸੋ ਜ਼ਾਹਰ ਹੈ ਵੀ ਇਹਨਾਂ ਨੇ ਇਨਫੋਰਮੇਸ਼ਨ ਬਾਹਰ ਨਹੀਂ, ਇਹਨਾਂ ਨੂੰ ਪਤਾ ਹੈ ਵੀ ਅਲਟੀਮੇਟਲੀ ਐਮਬੈਰਸਮੈਂਟ ਹੋਏਗੀ ਔਰ ਇਹਨਾਂ ਦੀ ਜਿਹੜੀ ਹੈ ਉਹ ਸੱਚ ਬਾਹਰ ਆਏਗਾ। ਲੇਕਿਨ ਇਹਦੇ ਬਾਵਜੂਦ ਉਹਨਾਂ ਨੇ ਜਿਹੜਾ ਇੱਕ ਬੜੇ ਚੰਗੇ ਰਿਸਰਚਰਸ ਰਾਹੀਂ ਜਿਸ ਨੂੰ ਔਰ ਇਹਨੂੰ ਇੱਕ ਫ੍ਰੀਲੈਂਸ ਜਰਨਲਿਸਟ ਫਿਲ ਮੈਲਰ ਨੇ ਲਿਖਿਆ, ਉਹਨਾਂ ਨੇ ਪੂਰੇ ਨਵੰਬਰ ਪਹਿਲੀ ਨੂੰ ਇਸ ਈਵ ਦੇ ਉੱਤੇ ਇੱਕ ਰਿਪੋਰਟ ਜਿਹੜੀ ਹੈ ਰਿਲੀਜ਼ ਕੀਤੀ ਹੈ, ਸੈਕਰੀਫਾਈਸਿੰਗ ਸਿੱਖਸ ਦਾ ਨੀਡ ਫਾਰ ਐਨ ਇਨਵੈਸਟੀਗੇਸ਼ਨ। ਇਹ ਰਿਪੋਰਟ ਦਾ ਟਾਈਟਲ ਹੈ, ਦਰਸ਼ਕ ਦੇਖ ਸਕਦੇ ਨੇ ਕਿ ਉਹਨਾਂ ਨੇ ਬੜੇ ਚੰਗੇ ਅੰਦਾਜ਼ ਦੇ ਵਿੱਚ ਇਸ ਸਾਰੇ ਨੂੰ ਜਿਹੜਾ ਉਹ ਸਾਹਮਣੇ ਲਿਆਂਦਾ ਹੈ। ਔਰ ਚੰਗੀ ਗੱਲ ਇਹ ਹੈ ਵੀ ਮੈਂ ਦੇਖ ਰਿਹਾ ਸੀ ਕਿ ਵੀ ਜਿਹੜੀ ਇੰਗਲੈਂਡ ਦੀ ਪ੍ਰੋਮਿਨੈਂਟ ਅਖਬਾਰ ਹੈ ਦਾ ਗਾਰਡੀਅਨ, ਉਹਨੇ ਵੀ ਇਸ ਰਿਪੋਰਟ ਰਿਲੀਜ਼ ਦੇ ਉੱਤੇ, ਹਾਲਾਂਕਿ ਰਿਪੋਰਟ ਮੇਰੇ ਕੋਲ 2-3 ਦਿਨ ਪਹਿਲਾਂ ਆ ਗਈ ਸੀ, ਪਰ ਉਹਨਾਂ ਦੀ ਇਹ ਤਾਕੀਦ ਸੀ ਕਿ ਵੀ ਜਦੋਂ ਤੱਕ ਅਸੀਂ ਉਸ ਦਾ ਫੁੱਲ ਲਾਂਚ ਨਾ ਕਰੀਏ ਉਹਨੂੰ ਡਿਸਕਸ ਨਾ ਕਰੋ। ਸੋ ਅੱਜ ਪਹਿਲਾ ਦਿਨ ਹੀ ਹੈ, ਵੀਕਐਂਡ ਤੇ ਹੀ ਉਹਨਾਂ ਨੇ ਕੀਤਾ। ਔਰ ਗਾਰਡੀਅਨ ਨੇ ਵੀ ਸਟੋਰੀ ਕੀਤੀ ਹੈ, ਬ੍ਰਿਟਿਸ਼ ਗਵਰਨਮੈਂਟ ਕਵਰਡ ਅਪ its role in Amritsar massacre in India. A Sikh group is demanding an inquiry into the SAS involvement in the storming of Golden Temple in 1984. So ਹੁਣ ਜਿਹੜੀ ਰਿਪੋਰਟ ਹੈ ਸੈਕਰੀਫਾਈਸਿੰਗ ਸਿੱਖਸ ਕਿ ਕਿਵੇਂ ਸਿੱਖਾਂ ਨੂੰ ਕੁਰਬਾਨ ਕਰ ਦਿੱਤਾ ਬ੍ਰਿਟਨ ਨੇ ਆਪਣੇ ਜਿਹੜਾ ਉਹ ਟ੍ਰੇਡਰ ਬਿਰਤੀ ਦੇ ਥੱਲੇ ਆਪਣੇ ਵਪਾਰਕ ਹਿੱਤਾਂ ਦੇ ਲਈ। ਔਰ ਉਹਦੇ ਜਿਹੜੇ ਕੁਝ, ਕਿਉਂਕਿ 5-6 ਸਫ਼ੇ ਦੀ ਰਿਪੋਰਟ ਹੈ, ਇਸ ਸਮੇਂ 'ਚ ਮੈਂ ਸਾਰੀ ਤਾਂ ਨਹੀਂ ਡਿਸਕਸ ਕਰ ਸਕਾਂਗਾ, ਲੇਕਿਨ ਮੈਂ ਜਿਹੜੇ ਕੁਝ ਬੁਲਟ ਮਾਰਕਸ ਨੇ ਔਰ ਫਿਰ ਫੁੱਲ ਟਾਈਟਲ ਨੇ ਤਾਂ ਕਿ ਦਰਸ਼ਕਾਂ ਨੂੰ ਇਹ ਅੰਦਾਜ਼ਾ ਹੋਏ ਕਿ ਕਿਸ ਲੈਵਲ ਤੱਕ ਜਿਹੜੀ ਹੈ ਬ੍ਰਿਟਿਸ਼ ਗਵਰਨਮੈਂਟ ਦੀ ਸਿਰਫ ਜੂਨ 84 ਤੱਕ ਹੀ ਨਹੀਂ, ਉਸ ਤੋਂ ਬਾਅਦ ਵੀ ਕਿਸ ਲੈਵਲ ਤੱਕ ਉਹਨਾਂ ਦੀ ਇਨਵੋਲਵਮੈਂਟ ਹੋਈ। ਔਰ ਇਸ ਰਿਪੋਰਟ ਦੇ ਜਿਹੜੇ ਬੁਲਟ ਮਾਰਕਸ ਨੇ, more than half of foreign office files on India from 1984 have been censored in whole or in part, with civic servants centrally involved in the events of 1984 now blocking disclosures under the 30-year rule. ਕਿ ਉਹਨਾਂ ਨੇ ਕਿਹਾ ਕਿ ਵੀ ਅੱਧਿਓਂ ਜ਼ਿਆਦਾ ਜਿਹੜੀਆਂ ਫੋਰਨ ਆਫਿਸ ਦੀਆਂ ਫਾਈਲਸ ਨੇ 1984 ਤੋਂ ਲੈ ਕੇ ਉਹਨਾਂ ਜ਼ਿਆਦਾ ਸਾਰੀਆਂ ਦੀਆਂ ਸਾਰੀਆਂ ਸੈਂਸਰ ਕਰਤੀਆਂ ਗਈਆਂ ਜਾਂ ਉਹਦੇ ਕੁਝ ਹਿੱਸੇ ਕੀਤੇ ਗਏ ਨੇ। ਔਰ ਜਿਹੜੇ ਸਿਵਲ ਸਰਵੈਂਟਸ ਨੇ, ਬਿਊਰੋਕਰੈਟ ਨੇ, ਜਿਹੜਾ 30 ਸਾਲ ਦਾ ਰੂਲ ਹੁੰਦਾ ਕਿ ਵੀ 30 ਸਾਲ ਬਾਅਦ ਇਹਨਾਂ ਨੂੰ ਡੀਕਲਾਸੀਫਾਈ ਕੀਤਾ ਔਰ ਆਲਰੇਡੀ 33 ਸਾਲ ਹੋ ਗਏ ਨੇ, ਪਰ ਉਹ ਉਹਨੂੰ ਬਲੌਕ ਕਰ ਰਹੇ ਨੇ। ਇਟ ਮੀਨਸ ਕਿ ਦੇ ਹੈਵ ਮਚ ਮੋਰ ਟੂ ਹਾਈਡ ਵਟ ਮੀਟਸ ਦਾ ਆਈਜ਼। ਜੋ ਅੱਖਾਂ ਦੇਖ ਰਹੀਆਂ ਉਸ ਦੇ ਪਿਛੋਕੜ 'ਚ ਹੋਰ ਬਹੁਤ ਕੁਝ ਹੈ। ਫਿਰ ਸੈਕੰਡ ਬੁਲਟ ਪੁਆਇੰਟ ਹੈ, ਇਮੀਡੀਏਟਲੀ ਆਫਟਰ ਦ SAS ਆਫਿਸਰਸ, ਇਹ ਜਿਹੜੇ ਉਹਨਾਂ ਦੀ elite unit ਹੈ, SAS ਨੂੰ ਕਹਿੰਦੇ ਨੇ, carried out his reconnaissance of Amritsar with an Indian Special Forces unit. Sikhs pulled out of peace talks claiming they had seen a commando unit move into the city. The negotiations never recovered and ultimately led to all-out assault in June 1984.
ਹੁਣ ਇਹ ਜ਼ਾਹਰ ਹੈ ਵੀ ਮਾਰਗਰਟ ਥੈਚਰ ਨੇ ਆਪਣੇ SAS ਆਫੀਸਰਸ ਭੇਜੇ ਕਮਾਂਡੋ, ਉਦੋਂ ਅਕਾਲੀਆਂ ਦੀ ਬਿਹਾਈਂਡ ਡੋਰਸ ਗੱਲਬਾਤ ਵੀ ਚੱਲ ਰਹੀ ਸੀ। ਜਿਉਂ ਹੀ ਉਹਨਾਂ ਨੇ ਉਹ ਕਮਾਂਡੋ, ਉਹਨਾਂ ਦੇ ਨਾਲ ਫਿਰ ਇੰਡੀਅਨ ਕਮਾਂਡੋ ਵੀ ਆਇਆ ਹੋਣਗੇ, ਉਹਨਾਂ ਨੇ ਦੇਖਿਆ, ਉਹਨਾਂ ਨੇ ਉਹ ਗੱਲਬਾਤ ਖਤਮ ਕਰ ਦਿੱਤੀ। ਸੋ ਇਹ ਵੀ ਜ਼ਿੰਮੇਵਾਰੀ ਬ੍ਰਿਟਿਸ਼ ਗਵਰਨਮੈਂਟ ਤੇ ਜਾਂਦੀ ਹੈ ਕਿ ਇਹਨਾਂ ਨੇ ਇੱਕ ਪਾਸੇ ਜਦੋਂ ਕਿ ਉਹ ਸਿੱਖ ਜਿਹੜੇ ਨੇ ਅਕਾਲੀ ਲੀਡਰ ਉਹ ਗੱਲਬਾਤ ਰਾਹੀਂ ਮਸਲਾ ਹੱਲ ਕਰਨਾ ਚਾਹੁੰਦੇ ਸੀ, ਇਹਨਾਂ ਨੇ ਜਿਹੜਾ ਫੌਜੀ ਸੋਲੂਸ਼ਨ ਦਾ ਮੂਵ ਕੀਤਾ, ਉਹਨੇ ਇਸ ਨੂੰ ਜਿਹੜਾ ਉਹ ਗੱਲਬਾਤ ਨੂੰ ਬਿਲਕੁਲ ਡਿਸਟਰੋਏ ਕਰ ਦਿੱਤਾ। ਤੀਸਰਾ ਪੁਆਇੰਟ ਹੈ, ਇੰਡੀਆ ਰਿਕੁਐਸਟਡ ਬ੍ਰਿਟਿਸ਼ ਟ੍ਰੇਨਿੰਗ ਐਂਡ ਇਕਵਿਪਮੈਂਟ for its police paramilitary units immediately after the SAS officer had advised on coordinating paramilitary units for an attack on Amritsar. The Foreign Office wanted to supply India with internal security equipment that it knew could be used to raid Amritsar. उन्होंने कहा जी भी जो ही ये गए इन्हों के ऑफिसर उस तो एकदम बाद ब्रिटेन ने सुझाव दिता कि भी तुहानू ट्रेनिंग ते इक्विपमेंट पुलिस और पैरामिलिटरी यूनिट्स नू चाहिदी है, और फिर उन्होंने कहा भी फॉरेन ऑफिस ने ਉਹ ਇੰਡੀਆ ਨੂੰ ਜਿਹੜੀ ਹੈ ਇੰਟਰਨਲ ਸਿਕਿਉਰਿਟੀ ਇਕਵਿਪਮੈਂਟ ਪ੍ਰੋਵਾਈਡ ਕੀਤੀ, ਜਦੋਂ ਕਿ ਇਹਨਾਂ ਨੂੰ ਪਤਾ ਸੀ ਵੀ ਇਹ ਸਿੱਖਾਂ ਦੇ ਖਿਲਾਫ ਇਸਤੇਮਾਲ ਕੀਤੀ ਜਾਣੀ ਜੀ। ਨੈਕਸਟ ਹੈ, sale of military equipment to India in the 1980s was of paramount importance, with the UK government turning a blind eye to human rights. India was one of to human rights, full stop. कि भी जी फौजी इक्विपमेंट सारा साजो समान इंडिया नू वेचिया 1980 च, ਉਹ यूके ने ਇਹ ਗੱਲ ਨੂੰ ਭੁੱਲ ਗਈ ਕਿ ਵੀ ਮਨੁੱਖੀ ਹੱਕ ਕੀ ਹੁੰਦੇ ਨੇ, ਉਹਦੇ ਬਾਰੇ ਉਹਨਾਂ ਨੇ ਅੱਖਾਂ ਬੰਦ ਕਰ ਲਈਆਂ। India was one of Britain's top 3 purchasers of military equipment from 1981 till 1990, at times buying more British weapons than Saudi Arabia. कि 1981 ਤੋਂ 1990 ਤੱਕ ਸਭ ਤੋਂ ਜ਼ਿਆਦਾ ਜਿਹੜਾ ਭਾਰਤ ਨੇ ਜਿਹੜੇ ਟੌਪ 3 ਬਾਇਰ ਸੀ ਇੰਗਲੈਂਡ ਦੇ ਹਥਿਆਰਾਂ ਦੇ, ਉਹਨਾਂ ਦੇ ਵਿੱਚ ਜਿਹੜਾ ਇੰਡੀਆ ਸੀ, ਔਰ ਈਵਨ ਸਾਊਦੀ ਅਰੇਬੀਆ ਤੋਂ, ਕਿਉਂਕਿ ਸਾਊਦੀ ਅਰੇਬੀਆ ਕੋਲ ਬਹੁਤ ਪੈਸਾ, ਉਹ ਖਰੀਦਦੇ ਰਹਿੰਦੇ ਨੇ, ਲੇਕਿਨ ਇੰਡੀਆ ਦੀ ਜਿਹੜੀ ਪਰਚੇਜ਼ ਪਾਵਰ ਹੈ, ਕਿਉਂਕਿ ਉਹ ਉਹਨਾਂ ਨੂੰ ਕੰਪਨਸੇਟ ਕਰ ਰਹੇ ਸੀ, ਉਹ ਉਹਨਾਂ ਨੂੰ ਦੇ ਰਹੇ ਸੀ ਟ੍ਰੇਨਿੰਗ ਔਰ ਹਥਿਆਰ, ਔਰ ਹਿਊਮਨ ਰਾਈਟਸ ਇਸ਼ੂਜ਼ ਤੇ ਇੰਗਲੈਂਡ ਨੇ ਮੂੰਹ ਬੰਦ ਕੀਤਾ ਹੋਇਆ ਸੀ, ਔਰ ਉਹਨੂੰ ਇੰਡੀਆ ਰਿਵਾਰਡ ਕਰ ਰਿਹਾ ਸੀ। Repressive measures against Sikhs were carried out in the UK to appease Indian government and secure arms deals. ਕਿ ਈਵਨ ਜਿਹੜੇ ਬ੍ਰਿਟਿਸ਼ ਸਿਟੀਜ਼ਨ ਸਿੱਖ ਸੀ, ਇੰਡੀਆ ਨੂੰ ਖੁਸ਼ ਕਰਨ ਲਈ ਔਰ ਉਹਨਾਂ ਤੋਂ ਜਿਹੜੇ ਨੇ ਉਹ ਹਥਿਆਰਾਂ ਦਾ ਸੌਦਾ ਉਹਨਾਂ ਨਾਲ ਕਰਨ ਲਈ ਇੰਗਲੈਂਡ ਦੀ ਗਵਰਨਮੈਂਟ ਜਿਹੜੀ ਹੈ ਈਵਨ ਇੰਗਲੈਂਡ ਦੇ ਸਿੱਖਾਂ ਦੇ ਹੱਕਾਂ ਨੂੰ ਵੀ ਕੁਚਲ ਰਹੀ ਸੀ। Significant cooperation between UK and Indian intelligence agencies developed after June 1984. ਇਹਨਾਂ ਦੀ UK ਔਰ ਭਾਰਤ ਦੀਆਂ ਖੁਫੀਆ ਏਜੰਸੀਆਂ 'ਚ ਆਪਸੀ ਕਾਫੀ ਇਹਨਾਂ ਦੀ ਜਿਹੜੀ ਹੈ ਕੋਆਪਰੇਸ਼ਨ ਜਾਂ ਮਿਲਵਰਤਨ ਵਧਿਆ। Given that many Sikhs detained by Indian security services were tortured, such cooperation raises serious concerns that M15 received information obtained through torture or shared intelligence with Indian counterparts who used torture. ਉਹਨੇ ਕਿਹਾ ਜੀ ਹੁਣ ਕੋਆਪਰੇਸ਼ਨ ਦਾ ਕੀ ਮਤਲਬ ਹੈ? ਇੰਡੀਆ 'ਚ ਹਰ ਇੱਕ ਜਿਹਨੂੰ ਫੜਿਆ ਜਾਂਦਾ ਉਹਨੂੰ ਟਾਰਚਰ ਕੀਤਾ ਜਾਂਦਾ ਹੈ। ਇਹਦਾ ਮਤਲਬ ਹੈ ਕਿ ਵੀ ਈਵਨ ਬ੍ਰਿਟਿਸ਼ ਦੀ ਜਿਹੜੀ M15 ਉਹਨਾਂ ਦੀ, ਜਿਵੇਂ ਅਮਰੀਕਨ CIA ਹੈ ਜਾਂ ਇੰਡੀਆ ਦੀ ਰਾਅ ਇੰਗਲੈਂਡ ਦੀ M15 ਹੈ, ਕਿ ਵੀ M15 ਜਿਹੜੀ ਹੈ ਉਹ ਇਨਫੋਰਮੇਸ਼ਨ ਇਸਤੇਮਾਲ ਕਰ ਰਹੀ ਸੀ ਜਿਹੜੀ ਟਾਰਚਰ ਕਰਕੇ ਸਿੱਖਾਂ ਨੂੰ ਕੱਢੀ ਜਾ ਰਹੀ ਸੀ, ਔਰ ਜਾਂ ਇਹ ਜਿਹੜੀ ਇਨਫੋਰਮੇਸ਼ਨ ਦੇ ਰਹੇ ਸੀ ਉਹ ਵੀ ਉੱਥੇ ਉਹਨਾਂ ਦੇ ਦਸਤੇ ਇਸਤੇਮਾਲ ਕਰ ਰਹੇ ਸੀ ਜਿਹੜੇ ਕਿ ਸਿੱਖਾਂ ਨੂੰ ਟਾਰਚਰ ਕਰ ਰਹੇ ਸੀ। ਔਰ ਹੁਣ ਉਹਨੇ ਫਿਲ ਮਿਲਰ ਨੇ ਜਿਹੜਾ ਅਖੀਰ ਦੇ ਵਿੱਚ ਕਿਹਾ ਕਿ ਵੀ ਦਾ ਗਵਰਨਮੈਂਟ ਨੀਡਸ ਟੂ ਫਾਈਨਲੀ ਕਮ ਕਲੀਨ ਅਬਾਊਟ ਥੈਚਰਸ ਰੋਲ ਇਨ ਦਾ ਅੰਮ੍ਰਿਤਸਰ ਮੈਸੈਕਰ ਐਂਡ ਇੰਡੀਆਜ਼ ਵਾਈਡਰ ਕ੍ਰੈਕਡਾਊਨ ਔਨ ਸਿੱਖਸ। ਇਹਦਾ ਰਿਪੋਰਟ ਦਾ ਲੁਬੇ ਲਬਾਬ ਇਹ ਹੈ ਕਿ ਵੀ ਗਵਰਨਮੈਂਟ ਕਲੀਅਰ ਇਹਦੀ ਇਨਵੈਸਟੀਗੇਸ਼ਨ ਹੋਏ, ਫੁੱਲ ਇਨਵੈਸਟੀਗੇਟਿਵ ਇੰਡੀਪੈਂਡੈਂਟ ਰਿਪੋਰਟ ਹੋਏ, ਔਰ ਦੱਸੇ ਕਿ ਵੀ ਇੰਗਲੈਂਡ ਗਵਰਨਮੈਂਟ ਨੇ ਹੋਰ ਕੀ ਰੋਲ ਅਦਾ ਕੀਤਾ, ਜਿਹੜਾ ਇਹ ਪਰਦਾ ਪਾ ਰਹੇ ਨੇ ਉਹਨੂੰ ਇਹ ਕਲੀਅਰ ਕਰਨ। ਔਰ ਇਸ ਸਾਰੇ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਵੀ the government needs to finally come clean about Thatcher's role in the Amritsar massacre and India's wider crackdown on Sikhs. Whitehall censorship of historical files is like an old boys club that prevents the public from ever knowing how taxpayers' money was spent. ਇਹ ਇੰਗਲੈਂਡ ਦੀ ਆਪਣੀ ਹਿਸਟਰੀ ਹੈ ਕਿ ਉਹ ਜਿਹੜੀ ਹੁਣ ਜਦੋਂ ਤੁਸੀਂ ਟੈਕਸ ਪੇਅਰ ਮਨੀ ਦਾ ਮਿਸਯੂਜ਼ ਕਰ ਰਹੇ ਹੋ, ਤੁਸੀਂ ਕਲੱਬ ਬਣਾਉਣੇ ਨਹੀਂ, ਇਹ ਅਸੀਂ ਨਹੀਂ ਦੱਸਣਾ, ਇਹਦਾ ਮਤਲਬ ਇਹ ਹੈ ਕਿ ਤੁਸੀਂ ਉਹਨੂੰ ਮਿਸ ਸਪੈਂਡ ਕੀਤਾ ਹੈ ਉਹ ਸਾਰਿਆਂ ਨੂੰ। ਸੋ ਇਸੇ ਤਰ੍ਹਾਂ ਜਿਹੜਾ ਇਹ ਅੱਜ ਇਨਫੋਰਮੇਸ਼ਨ ਨੂੰ
ਵਾਈਟ ਹਾਊਸ ਜਿਹੜਾ ਹੈ ਉਹ ਸੈਂਸਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਇਵੇਂ ਹੀ ਹੈ ਕਿ 올ਡ ਬॉयਜ਼ ਕਲੱਬ ਜਿਹੜਾ ਕਿ ਉਸ ਜਿਹੜੀ ਟੈਕਸ ਪੇਅਰ ਮਨੀ ਦੀ ਸਪੈਂਡ ਕਰਨ ਦੀ ਗੱਲ ਦੇ ਉੱਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰਦੇ ਸੀ ਜੀ। ਦਿਸ ਕਲਚਰ ਆਫ ਸੀਕ੍ਰੇਸੀ ਅਰਾਊਂਡ ਬ੍ਰਿਟਨਸ ਸਪੈਸ਼ਲ ਫੋਰਸਿਸ ਐਂਡ ਇੰਟੈਲੀਜੈਂਸ ਏਜੰਸੀਜ਼ ਇਜ਼ ਅਨਡੈਮੋਕ੍ਰੈਟਿਕ ਐਂਡ ਅਨਸਸਟੇਨੇਬਲ, ਕਿ ਇਹ ਬਿਲਕੁਲ ਗੈਰ ਜਮਹੂਰੀ ਹੈ ਔਰ ਇਹਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਬਾਕੀ ਭਾਈ ਅਮਰੀਕ ਸਿੰਘ ਜਿਹੜੇ ਸਿੱਖ ਫੈਡਰੇਸ਼ਨ ਦੇ ਚੇਅਰਪਰਸਨ ਨੇ, ਉਹਨਾਂ ਨੇ ਵੀ ਇਸ ਦੇ ਉੱਤੇ ਆਪਣਾ ਕਮੈਂਟ ਦਿੱਤਾ ਹੈ ਕਿ ਵੀ ਫੁੱਲ ਇਨਵੈਸਟੀਗੇਸ਼ਨ ਕਰਵਾਓ, ਇਸ ਤੋਂ ਬਿਨਾਂ ਹੁਣ ਸਾਡੀ ਸਿੱਖਾਂ ਦੀ ਤਸੱਲੀ ਨਹੀਂ ਹੋਣੀ। ਔਰ ਇਹ ਜਿਹੜੀ ਇਸ ਸਾਰੇ ਦੇ ਉੱਤੇ ਮੈਂ ਉਹਦਾ ਲਬੇ-ਲਬਾਬ ਦਿੱਤਾ ਔਰ ਉਹਦੇ 'ਚ ਜਿਹੜੇ ਉਹਨਾਂ ਨੇ ਫਰਦਰ ਹੈਡਲਾਈਨਸ ਦੇ ਕੇ ਡਿਸਕਸ ਕੀਤੇ ਨੇ ਨੁਕਤੇ, ਉਹਨਾਂ 'ਚ ਹੈ ਕਿ ਕੈਮਰਨ ਕਿਲਡ ਆਫ ਹਿਜ਼ ਓਨ ਟਰਾਂਸਪੇਰੈਂਸੀ ਰੈਵੋਲੂਸ਼ਨ। More than half of Foreign Office files on India from 1984 have been censored in whole or in part, with civil servants centrally involved in the events of 1984 now blocking disclosures under the 30-year rule. Information about the special forces and intelligence agencies is exempt from disclosures under the Freedom of Information and Public Records Act, meaning that only an independent inquiry is capable of recovering the truth. ਕਿ ਕੈਮਰੋਨ ਨੇ ਜਿਹੜਾ ਖੁਦ ਟਰਾਂਸਪੇਰੈਂਸੀ ਦੀ ਗੱਲ ਕਰਦਾ ਸੀ, ਉਹਨੇ ਇਹਦੇ ਤੇ ਸੈਂਸਰ ਕਰਕੇ ਜਾਂ 30 ਈਅਰ ਰੂਲ 30 ਸਾਲ ਬਾਅਦ ਉਹਨੂੰ ਫੋਲੋ ਨਹੀਂ ਕੀਤਾ। ਔਰ ਹੁਣ ਜੇ ਕੋਈ ਚੀਜ਼ ਜਿਹੜੀ ਸੱਚ ਨੂੰ ਸਾਹਮਣੇ ਲਿਆ ਸਕਦੀ ਹੈ ਤੇ ਉਹ ਇਹ ਹੈ ਕਿ ਇੰਡੀਪੈਂਡੈਂਟ ਇਨਕੁਆਇਰੀ ਰਿਪੋਰਟ। ਦੂਸਰਾ ਨੇ ਕਿਹਾ ਕੈਬਨਿਟ ਆਫਿਸ ਹੈਜ਼ ਵਿਦਹੈਲਡ ਵਾਈਟਲ ਰਿਕਾਰਡਸ ਐਗਜ਼ਾਮਿਨਡ ਇਨ ਦਾ ਹੀ ਵੁੱਡ ਰਿਵਿਊ। A freedom of information request for these records was first submitted on 30 December 2014. There have been unacceptable delays by the Cabinet Office at each stage of the process. It is the subject of an appeal to the Information Tribunal with a 3-day hearing scheduled for March 2018. More than 30 years after the event, there remains a reluctance to release relevant information that will expose the UK and the Indian government. उन्होंने कहा जी ये ਅਸੀਂ ਫਾਈਲ ਕੀਤੀ ਹੈ ਕਿ ਵੀ ਸਾਨੂੰ ਜਿਹੜੀ ਆਈ ਵੀ ਸੀ ਇਨਫੋਰਮੇਸ਼ਨ ਉਹ ਵੀ ਹੋਲਡ ਕਰ ਲਈ ਔਰ ਹੁਣ ਉਹਨਾਂ ਨੇ ਤਰੀਕ ਜਿਹੜੀ ਹੈ ਉਹ 2018 ਦੀ ਦਿੱਤੀ ਹੈ। ਅਸੀਂ ਰਿਕੁਐਸਟ ਜਿਹੜੀ ਹੈ 30 ਦਸੰਬਰ 2014 ਦੀ ਪਾਈ ਹੋਈ ਕਿ ਮਾਰਚ 2018 ਚ 3 ਰੋਜ਼ਾ ਜਿਹੜੀ ਹੈ ਹੀਅਰਿੰਗ ਹੋਏਗੀ। ਇਹ ਤੋਂ ਜ਼ਾਹਰ ਹੈ ਕਿ ਵੀ ਕਿਵੇਂ ਫੈਕਟਸ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ। ਫਿਰ ਉਹਨਾਂ ਦਾ ਨੈਕਸਟ ਪੁਆਇੰਟ ਹੈ ਡਿਸਪਾਈਟ ਵਾਰਨਿੰਗਸ a year earlier of disastrous consequences and a bloodbath, Margaret Thatcher sent an SAS officer to advise on attacking Sikhs' holiest site. ਉਹਨਾਂ ਨੇ ਕਿਹਾ ਕਿ ਜੀ ਇਹਦੇ ਬਾਵਜੂਦ ਕਿ 1 ਸਾਲ ਪਹਿਲਾਂ ਇਹਦੀ ਵਾਰਨਿੰਗ ਸੀ ਕਿ ਵੀ ਸਿੱਖਾਂ ਦੇ ਉੱਤੇ ਇਸ ਕਿਸਮ ਦਾ ਜ਼ੁਲਮ ਹੋਏਗਾ, ਸਟਿਲ ਮਾਰਗਰੇਟ ਥੈਚਰ ਨੇ ਜਿਹੜਾ ਆਪਣਾ SAS ਆਫੀਸਰ ਨੂੰ ਭੇਜਿਆ। In April 1983, the British High Commissioner Sir Robert Wade Gary warned the UK government of disastrous consequences of any attempt by the government to use force to enter the Golden Temple precincts. ਇਹ ਜਿਹੜਾ ਉਹਨਾਂ ਦਾ ਹਾਈ ਕਮਿਸ਼ਨਰ ਹੈ ਦਿੱਲੀ 'ਚ, ਉਹਦੀ ਰਿਪੋਰਟ 1 ਸਾਲ ਪਹਿਲਾਂ ਉਹਨੇ ਕਿਹਾ ਵੀ ਜੇ ਇਹਨਾਂ ਨੇ ਉੱਥੇ ਹਮਲਾ ਕੀਤਾ ਉਹਦੇ ਬੜੇ ਖਤਰਨਾਕ consequences ਹੋਣਗੇ। Yet within a year of a warning of a bloodbath, ਉਹਨੇ Margaret Thatcher had sent a special forces officer to advise the Indian army on how to attack the holy site and demonstrated Britain's complete support for a military solution. ਉਹਨਾਂ ਨੇ ਕਿਹਾ ਵੀ ਸਾਲ ਪਹਿਲਾਂ ਉਹਨਾਂ ਦਾ ਹਾਈ ਕਮਿਸ਼ਨਰ ਇਹ ਕਹਿ ਰਿਹਾ ਔਰ ਇਹ ਮਾਰਗਰੇਟ ਥੈਚਰ SAS ਆਫੀਸਰ ਨੂੰ ਭੇਜ ਰਹੀ ਹੈ ਜਿਹਨੇ ਕਿ ਫਾਈਨਲੀ ਐਡਵਾਈਸ ਕੀਤਾ ਕਿ ਵੀ ਕਰ ਦਿਓ ਕੰਮ ਔਰ ਨਾਲ ਉਹਨਾਂ ਨੂੰ ਇਕਵਿਪਮੈਂਟ ਔਰ ਹਥਿਆਰ ਵੀ ਦਿੱਤੇ। ਹੁਣ ਫਿਰ ਇਹ ਹੈ ਕਿ ਪੈਰਾਮਿਲਟਰੀ ਅਸਿਸਟੈਂਸ ਪ੍ਰੋਵਾਈਡਡ ਇਮੀਡੀਏਟਲੀ ਆਫਟਰ ਦਾ SAS ਵਿਜ਼ਿਟ, ਕਿ ਜਦੋਂ ਇਹਨਾਂ ਦਾ SAS ਦਾ ਆਫੀਸਰ ਜਿਹੜਾ ਹੈ ਸਪੈਸ਼ਲ ਆਫੀਸਰ ਉੱਥੇ ਜਾਂਦਾ ਹੈ, India requested British training and equipment for its police paramilitary units immediately after the SAS officer had advised on coordinating paramilitary units for an attack on Amritsar. The Foreign Office wanted to supply India with internal security equipment that it knew could be used to raid Amritsar. For example, on the morning after the SAS advisor left India, the MOD sent a telegram to a company called Belestaff International Limited asking if it could supply bulletproof vests to the Indian border security forces. ਉਹਨਾਂ ਨੇ ਕਿਹਾ ਜੀ ਇਮੀਡੀਏਟਲੀ ਇਹ ਹੁਣ ਇਹ ਹਥਿਆਰ ਵੇਚਣ ਤੇ ਲੱਗੇ ਸੀ। 1 ਦਿਨ ਬਾਅਦ ਹੀ ਜਦੋਂ ਇਹਨਾਂ ਦਾ SAS ਆਫੀਸਰ ਗਿਆ, ਇੰਡੀਅਨ ਗਵਰਨਮੈਂਟ ਨੇ ਇਨਕੁਆਇਰ ਸ਼ੁਰੂ ਕਰਤਾ ਕਿ ਜੀ ਬੁਲਟ ਪ੍ਰੂਫ ਜੈਕਟਸ ਮਿਲ ਜਾਣ, ਜਿਹੜਾ ਔਰ ਕੰਪਨੀ ਦਾ ਨਾਮ ਵੀ ਦਿੱਤਾ ਜਿਹੜੀ ਜ਼ਾਹਰ ਹੈ ਕਿ ਬ੍ਰਿਟਿਸ਼ ਕੰਪਨੀ ਹੈ। ਪੀਸ ਟਾਕਸ collapsed
day SAS left India. Immediately after the SAS officer carried out his reconnaissance of Amritsar with an Indian Special Forces Unit 6 pulled out of peace talks, claiming they had seen a commando unit move into the city. The negotiations never recovered. मैं पहला ऊपर भी डिस्कस कर लिया जी. फिर उन्होंने कहा कि SAS advised on attacking the holy site increased terror threat to UK. Although the SAS provided advice for an attack on Amritsar, Whitehall analysts said that such an assault would increase the risk of terrorism in the UK. उन्होंने कहा जी भी ਇੱਕ ਪਾਸੇ ਉਹ ਐਡਵਾਈਸ ਕਰ ਰਹੇ ਸੀ, ਹਾਲਾਂਕਿ ਇਹਨਾਂ ਦੀ ਇੱਥੋਂ ਕਹਿ ਰਹੇ ਸੀ ਕਿ ਵੀ ਇਹਦੇ ਨਾਲ UK ਦੇ ਵਿੱਚ ਦਹਿਸ਼ਤਗਰਦੀ ਦੇ ਚਾਂਸ ਵੱਧ ਜਾਣਗੇ. In 1985-86, M15's Director General put Sikh extremism at the top of the list of terrorist threats to mainland Britain, despite the fact that Sikhs had never seen a terrorist threat to UK, any officials or the wider public. M15 admitted in October 1986 that since June 1984, there had only relatively minor incidents. So ਮਤਲਬ ਇਹੀ ਨਹੀਂ ਸੀ ਇੰਡੀਆ ਦਾ ਮੋਟਿਵ ਵੀ ਇੰਗਲੈਂਡ ਨੂੰ ਉਹ ਇਸਤੇਮਾਲ ਕਰ ਰਿਹਾ ਸੀ ਉੱਥੇ ਸਿੱਖਾਂ ਤੇ ਜ਼ੁਲਮ ਕਰਨ ਲਈ, ਪਰ ਉਹਦੇ ਨਾਲ ਇੰਗਲੈਂਡ ਦੇ ਵਿੱਚ ਵੀ ਦਹਿਸ਼ਤਗਰਦੀ ਦਾ ਰੌਲਾ ਪਾ ਕੇ ਸਿੱਖਾਂ ਦੇ ਇਮੇਜ ਨੂੰ ਬਦਨਾਮ ਕਰਨ ਲਈ ਈਵਨ M15 ਜਿਹੜੀ ਉਹਨਾਂ ਦੀ ਇੰਟੈਲੀਜੈਂਸ ਏਜੰਸੀ ਹੈ ਉਹ ਵੀ ਆਪਣੀਆਂ ਕਾਰਵਾਈਆਂ ਕਰ ਰਹੇ ਸੀ. Were practices from British counter-insurgency campaigns shared with Indian security forces that led to excesses including torture? ਹੁਣ ਉਹਨਾਂ ਨੇ ਪੁੱਛਿਆ ਇਹ ਗੱਲ ਇਹਦੇ ਚ ਰਿਪੋਰਟ ਕਿ Britain's defense attaché in India from 1983 to 1986 was a veteran of colonial counter-insurgency campaigns in Kenya and Malaya and held a senior position in the Ulster Defence Regiment headquartered at the peak of British Army collusion with loyalist paramilitaries in the 1970s. This raises concerns that abusive practices from British counter-insurgency campaigns were shared with Indian security forces. ਉਹਨਾਂ ਨੇ ਨਾਂ ਦਿੱਤਾ ਹੈ ਕਿ ਵੀ ਇਹ 1983 ਤੋਂ 1986 ਤੱਕ ਜਿਹੜਾ ਹੈ ਇਹ ਉੱਥੇ ਰਿਹਾ ਡਿਫੈਂਸ ਅਟੈਚੀ ਸੀ ਬ੍ਰਿਟਿਸ਼ ਹਾਈ ਕਮਿਸ਼ਨ, ਪਰ ਇਹ ਉਹ ਬੰਦਾ ਜਿਹਨੇ ਕੀਨੀਆ ਔਰ ਮਲਾਇਆ ਦੇ ਵਿੱਚ ਜਿਹੜੇ ਇਨਸਰਜੈਂਸੀਜ਼ ਦੇ ਖਿਲਾਫ ਕਾਰਵਾਈ ਕੀਤੀ ਸੀ ਕਿ ਇਹਨੇ ਵੀ ਉੱਥੇ ਐਡਵਾਈਸ ਕੀਤਾ ਇੰਡੀਆ ਨੂੰ ਇਸ ਮੁੱਦੇ ਦੇ ਉੱਤੇ. ਔਰ ਫਿਰ ਇਹ ਇੰਡੀਅਨ ਆਰਮੀ ਚੀਫ ਰਿਸੀਵਡ ਕੌਨਫੀਡੈਂਸ਼ੀਅਲ ਬਰੀਫਿੰਗ ਇਨ 1984 ਔਨ ਕਾਊਂਟਰ ਇਨਸਰਜੈਂਸੀ ਇਕਵਿਪਮੈਂਟ ਕਿ ਵੀ ਇਹ ਜਿਹੜਾ ਕਾਊਂਟਰ ਇਨਸਰਜੈਂਸੀ ਇਕਵਿਪਮੈਂਟ ਲਿਆ ਉਹਦੇ ਥੱਲੇ ਇੰਡੀਅਨ ਆਰਮੀ ਚੀਫ ਨੂੰ ਜਿਹੜੀ ਹੈ ਬਰੀਫਿੰਗ ਦਿੱਤੀ ਗਈ. ਉਹਦੇ 'ਚ ਉਹਨਾਂ ਨੇ ਫਾਈਲ ਨੰਬਰ ਦਿੱਤੇ ਨੇ ਕਿ ਇਹ ਫਾਈਲ ਸ਼ੋਅ ਕਰਦੀਆਂ ਨੇ ਕਿ ਮਾਰਚ 1985 ਨੇ ਬ੍ਰਿਟਿਸ਼ ਆਰਮੀ ਐਡਵਾਈਸ ਦਾ ਚੀਫ ਆਫ ਆਰਮੀ ਸਟਾਫ ਆਫ ਇੰਡੀਅਨ ਆਰਮੀ General Vaidya, who planned Operation Blue Star in June 84. The March 1985 letter shows he received a confidential briefing from the British Army earlier in 1984 about counterinsurgency and internal security equipment to help deal with domestic unrest from Sikhs in Punjab. This was mistakenly or more likely deliberately missed by the Heward in his review. ਹੁਣ ਇਸ ਤੋਂ ਬਾਅਦ ਹੋਰ ਕੀ ਸਬੂਤ ਚਾਹੀਦੇ ਨੇ? ਸੋ ਇਹਨੇ ਫਿਰ ਉਹਨਾਂ ਨੇ ਐਡਵਾਈਸ ਫਰਮ ਬ੍ਰਿਟਿਸ਼ ਐਕਸਪਰਟ ਇਨ ਕਾਊਂਟਰ ਇਨਸਰਜੈਂਸੀ ਉਹਦੇ 'ਚ ਉਹਨਾਂ ਨੇ ਕਿਹਾ ਕਿ there were very specific British media reports in June 84 naming Indian intelligence officer G.C. Gary Saxena and R.N. Kaur as making trips to UK to seek expertise. ਹੁਣ R.N. Kaur ਔਰ ਇਹ ਜਿਹੜਾ ਗਰੀਸ਼ ਸਕਸੈਨਾ ਹੈ ਇਹ ਮੇਨ ਸੀ ਕਰਤੇ ਤਰਤੇ ਇੰਡੀਅਨ ਖੁਫੀਆ ਵੀ ਇਹ ਇੰਗਲੈਂਡ ਚ ਆਏ ਇਹਨਾਂ ਨੂੰ the information that has been carefully pieced together in this report about counterinsurgency support and the timing of SAS visit brings these media reports into sharp focus. A week after the attack, it was reported in the Sunday Times that assault troops were alerted to invade the temple no fewer than 5 times during the past 3 months. That is period immediately after the SAS reconnaissance. ਉਹਨਾਂ ਨੇ ਕਿਹਾ ਜੀ ਇਹ ਸੰਡੇ ਟਾਈਮਜ਼ ਨੇ ਰਿਪੋਰਟ ਕੀਤਾ ਸੀ ਕਿ ਇਸ ਅਟੈਕ ਤੋਂ 3 ਮਹੀਨੇ ਪਹਿਲਾਂ, ਔਰ ਇਹ ਟਾਈਮ ਆਲਰੇਡੀ ਉਹੀ ਬਣਦਾ ਹੈ ਜਦੋਂ ਕਿ ਇਹਨਾਂ ਦੇ ਕਮਾਂਡੋਜ਼ ਨੇ ਜਾ ਕੇ ਉੱਥੇ ਰੇਕੀ ਕਰਕੇ ਐਡਵਾਈਸ ਕੀਤਾ ਔਰ ਇਹ ਜਿਹੜਾ ਉਹਨਾਂ ਨੇ ਕਿਹਾ ਕਿ ਵਾਈਟ ਹਾਲ ਐਕਸਪੈਕਟਡ ਰੇਡ ਔਨ ਅੰਮ੍ਰਿਤਸਰ ਡੇ ਬਿਫੋਰ ਬਲੂ ਸਟਾਰ ਕਿ ਵੀ ਇੱਕ ਦਿਨ ਪਹਿਲਾਂ ਹੋਣਾ ਸੀ. ਇਹਦਾ ਮਤਲਬ ਵੀ ਇੰਗਲੈਂਡ ਨੂੰ ਪਤਾ ਸੀ ਵੀ ਅਟੈਕ ਹੋਣ ਜਾ ਰਿਹਾ ਔਰ ਇਹਨਾਂ ਨੇ ਕੁਛ ਵੀ ਐਸਾ ਨਹੀਂ ਕੀਤਾ ਕਿ ਜਿਹਦੇ ਨੂੰ ਕਿ ਇਹ ਰੋਕਿਆ ਜਾ ਸਕਦਾ. ਔਰ ਫਿਰ ਉਹਨਾਂ ਨੇ ਸਾਰੇ ਰਿਪੋਰਟ ਫਰਦਰ SAS ਅਸਿਸਟੈਂਸ ਕੰਸੀਡਰਡ ਵਿਦਨ ਵੀਕਸ ਆਫ ਅੰਮ੍ਰਿਤਸਰ ਮੈਸੈਕਰ. ਫਿਰ ਉਹਨਾਂ ਨੇ ਕਿਹਾ ਹਾਊ ਫੇਅਰ ਡਿਡ ਕੋਆਪਰੇਸ਼ਨ ਐਕਸਟੈਂਡ ਬਿਟਵੀਨ M15 ਐਂਡ ਇੰਡੀਅਨ ਇੰਟੈਲੀਜੈਂਸ.
ਇਹ ਦੱਸੋ ਕਿ ਵੀ M15 ਬ੍ਰਿਟਿਸ਼ ਇੰਟੈਲੀਜੈਂਸ ਔਰ ਇੰਡੀਅਨ ਇੰਟੈਲੀਜੈਂਸ ਦੇ ਵਿੱਚ ਕਿਉਂ ਜੇ ਕਿਸ ਲੈਵਲ ਤੇ ਕੋਆਪਰੇਸ਼ਨ ਹੋਈ। ਫਿਰ ਸੇਲ ਆਫ ਮਿਲਟਰੀ ਇਕਵਿਪਮੈਂਟ ਟੂ ਇੰਡੀਆ ਇਨ ਦ 1980s ਵਾਜ਼ ਆਫ ਪੈਰਾਮਾਊਂਟ ਇੰਪੋਰਟੈਂਸ ਵਿਦ UK ਗਵਰਨਮੈਂਟ ਟਰਨਿੰਗ ਏ ਬਲਾਈਂਡ ਆਈ ਟੂ ਹਿਊਮਨ ਰਾਈਟਸ, ਇਹ ਮੈਂ ਆਲਰੇਡੀ ਡਿਸਕਸ ਕਰ ਲਿਆ। ਔਰ ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਬ੍ਰਿਟਿਸ਼ ਟ੍ਰੇਡ ਇੰਡੀਆ ਦੇ ਨਾਲ 84 ਤੋਂ ਬਾਅਦ ਸੀ, ਟੇਕਿੰਗ ਐਂਟੀ-ਸਿਕ ਮੇਜਰਸ ਟੂ ਵਿਨ ਫੇਵਰ ਵਿਦ ਇੰਡੀਆ, ਕਿਉਂਕਿ UK ਨੇ ਇਸ ਲਈ ਅੱਖਾਂ ਬੰਦ ਕੀਤੀਆਂ ਔਰ ਕੋਆਪਰੇਟ ਕਰ ਰਹੇ ਸੀ ਤਾਂ ਕਿ ਆਪਣਾ ਵਪਾਰ ਵਧਾਉਣ। ਫਿਰ ਉਹਨਾਂ ਨੇ ਕਿਹਾ ਕਿ ਵੀ ਮਿਸਯੂਜ਼ ਆਫ ਦਾ ਏਡ ਬਜਟ ਟੂ ਸਬਸਿਡਾਈਜ਼ ਡਿਫੈਂਸ ਸੇਲਸ ਟੂ ਇੰਡੀਆ, ਕਿ ਕਿਵੇਂ ਸਬਸਿਡਾਈਜ਼ ਇਹਨਾਂ ਨੇ ਕੀਤੀਆਂ ਇੰਡੀਆ ਨੂੰ ਦੇਣ ਵਾਲੀਆਂ। ਐਪੀਜ਼ਿੰਗ ਦਾ ਇੰਡੀਅਨ ਗਵਰਨਮੈਂਟ ਬਾਈ ਅਪਲਾਈਂਗ ਪ੍ਰੈਸ਼ਰ ਔਨ ਦਾ ਬ੍ਰਿਟਿਸ਼ ਮੀਡੀਆ ਟੂ ਸਪਰੈਸ ਸਿੱਖ ਵਿਊਜ਼। ਹੁਣ BBC ਸੈਮਾਈ ਮੀਡੀਆ ਗਵਰਨਮੈਂਟ ਦਾ ਪ੍ਰੈਸ਼ਰ ਹੈ ਕਿ ਵੀ ਈਵਨ ਬ੍ਰਿਟਿਸ਼ ਗਵਰਨਮੈਂਟ ਨੇ ਮੀਡੀਆ ਨੂੰ ਵੀ ਸਪਰੈਸ ਕੀਤਾ ਹੈ ਤਾਂ ਕਿ ਸਿੱਖਾਂ ਬਾਰੇ ਜਾਣਕਾਰੀ ਬਾਹਰ ਨਾ ਆਏ। ਫਿਰ ਉਹਨਾਂ ਨੇ ਕਿਹਾ ਸੀਰੀਅਸ ਕਨਫਲਿਕਟਸ ਆਫ ਇੰਟਰਸਟ ਹੈਵ ਇਨਕਰੀਜ਼ਡ ਸੈਂਸਰਸ਼ਿਪ ਵਧੀ। ਔਰ ਇਸ ਸਾਰੇ ਦੇ ਨਾਲ ਜਿਹੜਾ ਇੱਕ ਪੁਆਇੰਟ ਉਹਨਾਂ ਨੇ ਆਲਰੇਡੀ ਮੈਂ ਡਿਸਕਸ ਕੀਤਾ ਕਿ ਕਿਵੇਂ ਵਿਦਨ ਬ੍ਰਿਟਨ ਜਿਹੜਾ ਹੈ ਸਿੱਖਾਂ ਦੀਆਂ ਐਕਟੀਵਿਟੀਜ਼ ਨੂੰ ਵੀ ਕਰਬ ਕੀਤਾ ਗਿਆ। ਸੋ ਅਸੀਂ ਇਹ ਸਮਝਦੇ ਹਾਂ ਵੀ ਇਹ ਬੜੀ ਕ੍ਰੂਸ਼ਲ ਰਿਪੋਰਟ ਹੈ। ਔਰ ਇਸ ਸਾਰੀ ਰਿਪੋਰਟ ਤੋਂ ਬਾਅਦ ਇੱਕ ਪੂਰਾ ਕੇਸ ਬਿਲਟ ਹੋ ਗਿਆ ਹੈ ਕਿ ਇੰਡੀਪੈਂਡੈਂਟ ਇਨਕੁਆਇਰੀ, ਕਿਉਂਕਿ ਜਿਸ ਲੈਵਲ ਤੇ ਇਹਨਾਂ ਨੇ ਇਹ ਸਾਰੀ ਰਿਸਰਚ ਦੇ ਨਾਲ ਇਨਫੋਰਮੇਸ਼ਨ ਕੱਢੀ ਹੈ, ਹੁਣ ਕੋਈ ਇਹ ਕਹਿ ਨਹੀਂ ਸਕਦਾ ਕਿ ਦੇयर इज अ नो ਕੇਸ। ਬਿਲਕੁਲ, ਕਿਉਂਕਿ ਪ੍ਰੋਪਰਲੀ ਔਰ ਅਸੀਂ ਇਹ ਸਮਝਦੇ ਹਾਂ ਕਿ ਸਿੱਖ ਫੈਡਰੇਸ਼ਨ UK ਵਧਾਈ ਦੀ ਹੱਕਦਾਰ ਹੈ ਕਿ ਉਹ ਉਸ ਸਿਸਟਮ ਦੇ ਵਿੱਚ ਜਿੱਥੇ ਕਿ ਕਵਰ ਅਪ ਦੀ ਲਾਈਨ ਹੈ ਉਸ ਨੂੰ ਬਾਹਰ ਲਿਆਉਣ ਦੀ ਕੋਸ਼ਿਸ਼ ਕਰ ਰਹੇ। ਜੀ ਡਾਕਟਰ ਸਾਹਿਬ, ਬਿਲਕੁਲ। ਇੱਥੇ ਲੈਣੇ ਆ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਕਰ ਦਈਏ। ਵੀਅਰਸ, ਅਸੀਂ ਚਾਹੁੰਦੇ ਹਾਂ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਇਹਨਾਂ 3 ਵੇਜ਼ ਰਾਹੀਂ ਕਰ ਸਕਦੇ ਹੋ, ਜਿਸ ਤਰ੍ਹਾਂ ਕਿ ਵਨ ਟਾਈਮ ਡੋਨੇਸ਼ਨ, ਮੰਥਲੀ ਡੋਨੇਸ਼ਨ, ਜਾਂ ਫਿਰ ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਇਸ ਪਤੇ ਤੇ ਮੇਲ ਕਰ ਸਕਦੇ ਹੋ। 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਡੇ ਫੋਨ ਨੰਬਰ ਤੇ ਸਾਨੂੰ ਸੰਪਰਕ ਕਰ ਸਕਦੇ ਹੋ 5164060694। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।